ਸੱਜਣੋ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੇ ਅੱਜ ਫਿਰ ਗੱਲ ਮੈਂ ਕਰਨ ਆਇਆ ਕਰਤਾਰਪੁਰ ਕੋਰੀਡੋਰ ਮੁੱਦੇ ਤੇ ਹੀ। ਕਰਤਾਰਪੁਰ ਲਾਂਘੇ ਨੂੰ ਲੈ ਕੇ ਇੱਕ ਹੋਰ ਗੱਲ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਆਇਆ, ਜਿਹੜਾ ਪ੍ਰੋਪੀਗੈਂਡਾ ਇੰਡੀਆ ਵੱਲੋਂ ਕੀਤਾ ਜਾ ਰਿਹਾ। ਇੱਕ ਪਾਸੇ ਪਹਿਲੇ ਟਿਕਟਾਂ ਵਾਲਾ ਪ੍ਰੋਪੀਗੈਂਡਾ ਕੀਤਾ ਗਿਆ ਕਿ ਜੀ $20 ਟਿਕਟ ਲਾਤੀ, ਫਿਰ ਦੂਜਾ ਪ੍ਰੋਪੀਗੈਂਡਾ ਸ਼ੁਰੂ ਕੀਤਾ ਗਿਆ ਕਿ ਇੱਥੇ ਟੈਰਰਿਸਟ ਕੈਂਪ ਬਣਾਏ ਜਾ ਰਹੇ ਆ। ਇਹ ਵੀ ਵੱਡਾ ਇੱਕ ਪ੍ਰੋਪੀਗੈਂਡਾ ਸ਼ੁਰੂ ਕੀਤਾ ਗਿਆ ਸੀ, ਇੰਡੀਅਨ ਮੀਡੀਆ ਨੇ ਕੀਤਾ ਔਰ ਇਹਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਮਾਮਲਾ ਤੇ ਹਲੇ ਚੱਲ ਹੀ ਰਿਹਾ ਸੀ, ਉਹਦੇ ਉੱਤੇ ਵੀ ਅਸੀਂ ਗੱਲ ਕੀਤੀ। ਤੇ ਹੁਣ ਇੱਕ ਨਵਾਂ ਮੁੱਦਾ ਲੈ ਕੇ ਖੜੇ ਹੋ ਗਏ ਆ ਇੰਡੀਅਨ ਮੀਡੀਆ ਔਰ ਜਿਹੜੇ ਸਿੱਖ ਆ ਭੋਲੇ ਭਾਲੇ, ਜਿਨ੍ਹਾਂ ਨੂੰ ਨਹੀਂ ਪਤਾ, ਆਮ ਲੁਕਾਈ ਨੂੰ ਜਿੱਦਾਂ ਨਹੀਂ ਪਤਾ ਹੁੰਦਾ ਅਸਲ ਗੱਲਾਂ ਦਾ, ਉਹਨਾਂ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਤੇ ਉਹ ਹੈ ਆ ਕਰਤਾਰਪੁਰ 'ਚ ਲੱਗਿਆ ਹੋਇਆ ਖੰਡਾ ਸਾਹਿਬ। ਹੁਣ ਕਰਤਾਰਪੁਰ ਜਿਹੜਾ ਖੰਡਾ ਸਾਹਿਬ ਲੱਗਿਆ ਹੋਇਆ ਵਾ, ਉਹਦੇ ਥਾਂ 'ਚ ਇੰਡੀਅਨ ਮੀਡੀਆ ਉਹ ਝੰਡਾ ਦਿਖਾ ਰਿਹਾ ਵਾ, ਪਾਕਿਸਤਾਨੀ ਝੰਡਾ ਇੱਕ ਬਹੁਤ ਵੱਡਾ ਉੱਥੇ ਲੱਗਿਆ ਹੋਇਆ ਵਾ। ਉਹ ਦਿਖਾ ਰਿਹਾ ਜੀ ਕਿ ਪਾਕਿਸਤਾਨ ਨੇ ਜਿਹੜਾ ਖੰਡਾ ਸਾਹਿਬ ਸੀ ਉਹ ਲਾ ਕੇ ਉਹਦੇ ਥਾਂ ਦੇ ਵਿੱਚ ਪਾਕਿਸਤਾਨੀ ਝੰਡਾ ਲਾ ਦਿੱਤਾ। ਔਰ ਲੋਕ ਆ ਜਿਹੜੇ, ਜ਼ਾਹਰੀ ਗੱਲ ਝੰਡਾ ਤੇ ਲੱਗਿਆ ਹੋਇਆ, ਝੰਡਾ ਦੇਖ ਕੇ ਉਹ ਸਮਝ ਰਹੇ ਆ ਕਿ ਪਤਾ ਨਹੀਂ ਗੁਰਦੁਆਰੇ ਦੀ ਬੇਹਰਮਤੀ ਕੀਤੀ ਗਈ ਹੈ, ਗੁਰਦੁਆਰੇ ਦੇ ਵਿੱਚੋਂ ਖੰਡਾ ਸਾਹਿਬ ਦੀ ਜਿਹੜੀ ਹੈ ਬੇਹਰਮਤੀ ਕੀਤੀ ਗਈ ਹੈ, ਲਾ ਦਿੱਤਾ ਗਿਆ। ਹਾਲਾਂਕਿ ਸੂਰਤ-ਏ-ਹਾਲ ਜਿਹੜੀ ਹੈ, ਜਿਹੜੀ ਸਿਚੁਏਸ਼ਨ ਉਹ ਬਿਲਕੁਲ ਇਸ ਤੋਂ ਮੁਖਤਲਿਫ ਆ। ਉੱਥੇ ਐਵੇਂ ਦੀ ਸੂਰਤ-ਏ-ਹਾਲ ਨਹੀਂ ਹੈ। ਝੰਡਾ ਜ਼ਰੂਰ ਲੱਗਿਆ ਹੋਇਆ ਵਾ, ਪਰ ਝੰਡਾ ਬੱਸ ਟਰਮੀਨਲ ਤੇ ਲੱਗਿਆ ਹੋਇਆ, ਬਹੁਤ ਵੱਡਾ ਝੰਡਾ ਵਾ, ਬੜਾ ਸੋਹਣੇ ਟਾਵਰ ਬਣਾ ਕੇ ਬੜਾ ਉੱਚਾ ਲਾਇਆ ਗਿਆ, ਵਿੱਚ ਕੋਈ ਸ਼ੱਕ ਨਹੀਂ, ਪਰ ਉਹ ਲੱਗਿਆ ਹੋਇਆ ਬੱਸ ਟਰਮੀਨਲ ਦੇ ਉੱਤੇ। ਤੇ ਜਿਹੜਾ ਖੰਡਾ ਸਾਹਿਬ ਆ ਉਹ ਕਰਤਾਰਪੁਰ ਗੁਰਦੁਆਰੇ ਦੇ ਵਿੱਚ ਦਰਬਾਰ ਸਾਹਿਬ 'ਚ ਉੱਦਾਂ ਹੀ ਲੱਗਿਆ ਹੋਇਆ ਜਿੱਦਾਂ ਪਹਿਲੇ ਲੱਗਿਆ ਸੀ। ਹਾਂ, ਹੁਣ ਵੱਡਾ ਕਰਕੇ ਤੇ ਉੱਚਾ ਕਰਕੇ ਲਾ ਦਿੱਤਾ। ਤੇ ਇਸ ਮੁੱਦੇ ਨੂੰ ਲੈ ਕੇ ਇੰਨਾ ਕੁ ਲੋਕਾਂ ਦਾ ਜਿਹੜਾ ਜ਼ਿਹਨ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਇੰਡੀਅਨ ਮੀਡੀਆ ਨੂੰ। ਸਮਝ ਨਹੀਂ ਆ ਰਹੀ ਆਖਰ ਮਸਲਾ ਕੀ ਹੈ ਇੰਡੀਅਨ ਮੀਡੀਆ ਨੂੰ। ਪਹਿਲੇ ਵੀ ਜਦੋਂ ਇਹਦਾ ਨੀਂਹ ਪੱਥਰ ਰੱਖਣਾ ਸੀ ਉਦੋਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ, ਉਹ ਗੱਲਬਾਤ ਚੱਲੀ, ਫਿਰ ਰੋਗੀ ਤੇ ਬਣਨਾ ਸ਼ੁਰੂ ਹੋ ਗਿਆ। ਕਰਤਾਰਪੁਰ ਕੋਰੀਡੋਰ ਬਣ ਗਿਆ, ਲਾਂਘਾ ਤਿਆਰ ਹੋ ਗਿਆ, ਹੁਣ ਉਹਦਾ ਇਫਤਤਾਹ ਹੋਣਾ ਵਾ, ਉਹਨੇ ਸ਼ੁਰੂ ਹੋਣਾ ਵਾ, ਖੁੱਲ੍ਹਣਾ ਵਾ, ਤੇ ਫਿਰ ਇੱਕ ਨਵਾਂ ਮੁੱਦਾ ਲੈ ਕੇ ਖੜੇ ਹੋ ਗਏ। ਪਹਿਲੇ ਇੰਡੀਅਨ ਮੀਡੀਆ ਨੇ ਪ੍ਰੋਪੀਗੈਂਡਾ ਸ਼ੁਰੂ ਕਰਤਾ ਜੀ, ਟਿਕਟ ਲਾਤੀ ਜੀ, $20 ਲਾਤਾ, ਜ਼ੁਲਮ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਕਾਹਦਾ ਜ਼ੁਲਮ ਹੋ ਗਿਆ? ਅੱਛਾ, ਫਿਰ ਇੱਕ ਹੋਰ ਉਹਨਾਂ ਨੇ ਸ਼ੁਰੂ ਕਰਤਾ ਸੀ ਉੱਥੇ ਜੀ ਕਿ ਪਾਸਪੋਰਟ ਜਾਏਗਾ, ਉਹਦੇ ਉੱਤੇ ਪਾਕਿਸਤਾਨ ਦੀ ਸਟੈਂਪ ਲੱਗ ਜਾਏਗੀ ਤੇ ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ ਦੁਨੀਆ ਦੇ ਸਿੱਖਾਂ ਨੂੰ। ਅੱਛਾ, ਉਹ ਮਾਮਲਾ ਰੁਕਿਆ। ਫਿਰ ਇਹਨਾਂ ਨੇ ਸ਼ੁਰੂ ਕਰਤਾ ਜੀ ਉੱਥੇ ਟੈਰਰਿਸਟ ਕੈਂਪ ਬਣਾਏ ਜਾ ਰਹੇ। ਵੀ ਕਿਹੜੇ ਟੈਰਰਿਸਟ ਕੈਂਪ? ਉਹ ਹਾਲੇ ਮਾਮਲਾ ਠੰਡਾ ਹੋ ਰਿਹਾ ਸੀ, ਹੁਣ ਇੱਕ ਨਵਾਂ ਇਸ਼ੂ ਲੈ ਕੇ ਖੜੇ ਹੋ ਗਏ। ਅੱਛਾ, ਰੋਜ਼ ਇੱਕ ਨਵਾਂ ਇਸ਼ੂ ਘੜਦਾ ਇੰਡੀਅਨ ਮੀਡੀਆ ਇਸ ਮਸਲੇ ਦੇ ਉੱਤੇ ਤੇ ਲੈ ਕੇ ਆ ਜਾਂਦਾ। ਸਾਡੀ ਸਮਝੋ ਇਹ ਬਾਹਰ ਆ ਕਿ ਮੀਡੀਆ ਦਾ ਕੰਮ ਇਹ ਆ ਕਿ ਜਿਹੜੇ ਲੋਕਾਂ ਨੂੰ, ਜਿਹੜੀ ਦੁਨੀਆ ਦੇ, ਬਲਕਿ ਜਿਹੜੇ ਆਪਣੇ ਮੁਲਕ ਆ, ਜਿਹੜੇ ਹਮਸਾਏ ਆ, ਆਪਣੇ ਲੋਕ ਆ, ਉਹਨਾਂ ਨੂੰ ਅਮਨ ਵੱਲ ਲੈ ਕੇ ਜਾਣ, ਉਹਨਾਂ ਨੂੰ ਸ਼ਾਂਤੀ ਵੱਲ ਲੈ ਕੇ ਜਾਣ, ਸਕੂਨ ਵੱਲ ਲੈ ਕੇ ਜਾਣ, ਤੇ ਜਿਹੜੀ ਕਿਤੇ ਕਸ਼ੀਦਾ ਸੂਰਤ-ਏ-ਹਾਲ ਹੋਵੇ ਉਹਨੂੰ ਵੀ ਡਿਫਿਊਜ਼ ਕਰਨ। ਇਹ ਅਜੀਬ ਕੰਮ ਆ ਕਿ ਹਰ ਰੋਜ਼ ਉਹਨਾਂ ਨੇ, ਜਿੱਦਾਂ ਇੱਥੇ ਸਾਡੇ ਮੀਡੀਆ 'ਤੇ ਨਾ ਬ੍ਰੇਕਿੰਗ ਨਿਊਜ਼ ਦੇਣ ਦਾ ਇੱਕ ਰਿਵਾਜ ਹਰ ਥਾਂ 'ਚ ਹੁੰਦਾ ਪੂਰੀ ਦੁਨੀਆ 'ਚ, ਕਿ ਉੱਥੇ ਰਿਪੋਰਟਰ ਨੇ ਲੱਭਣੀ ਹੁੰਦੀ ਹੈ, ਉਹਨੇ ਇੱਕ ਬ੍ਰੇਕਿੰਗ ਦੇਣੀ ਹੈ। ਇੰਡੀਆ ਵਾਲਿਆਂ ਨੂੰ ਲੱਗਦਾ ਹੈ ਕਿ ਹੋਰ ਕੋਈ ਕੰਮ ਹੈ ਨਹੀਂ, ਉਹ ਇੱਕੋ ਹੀ ਬ੍ਰੇਕਿੰਗ ਨਿਊਜ਼ ਦੇਈ ਜਾ ਰਹੇ ਆ। ਰੋਜ਼ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੋਈ ਨਾ ਕੋਈ ਐਸੀ ਖਬਰ ਦੇ ਦੇਣੀ ਹੁੰਦੀ ਆ, ਲੁਕਾਈ ਦਾ ਜ਼ਿਹਨ ਖਰਾਬ ਕਰਨ ਲਈ। ਹੁਣ ਇਹਦੇ ਨਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਸੂਰਤ-ਏ-ਹਾਲ ਪੈਦਾ ਕਰ ਦਿੱਤੀ ਔਰ ਸਾਰੇ ਪਰੇਸ਼ਾਨ ਹੋ ਗਏ ਕਿ ਵੀ ਪਤਾ ਨਹੀਂ ਸਾਡੀ ਏਡੀ ਵੱਡੀ ਬੇਹਰਮਤੀ ਵੀ। ਇੱਕ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਤਿਆਰ ਹੋ ਗਿਆ, ਦੁਨੀਆ ਦਾ ਸੋਹਣਾ ਤਰੀਨ ਗੁਰਦੁਆਰਾ, ਔਰ ਜਿਹੜਾ ਵੀ ਸਿੱਖ ਆ ਰਿਹਾ ਉਹ ਇੱਕ ਵਾਰੀ ਹੈਰਾਨ ਹੋ ਰਿਹਾ ਕਿ ਏਡਾ ਵੱਡਾ ਗੁਰਦੁਆਰਾ। ਉਹ ਰੋਂਦੇ ਵੀ ਆ ਲੋਕ ਦੇਖ ਕੇ ਕਿ ਹੋਇਆ ਕੀ ਹੈ ਕਿ ਏਡਾ ਵੱਡਾ ਗੁਰਦੁਆਰਾ ਅਸੀਂ ਸੋਚ ਨਹੀਂ ਸੀ ਸਕਦੇ ਜ਼ਿੰਦਗੀ 'ਚ ਕਿ ਕਦੀ ਕਿਤੇ ਸਾਡਾ ਤਿਆਰ ਹੋਏਗਾ, ਔਰ ਉਹ ਪਾਕਿਸਤਾਨ ਸਰਕਾਰ ਨੇ ਬਣਾ ਦਿੱਤਾ ਔਰ ਏਡਾ ਸੋਹਣਾ ਬਣਾ ਦਿੱਤਾ, ਔਰ ਐਸਾ ਜਦੀਦ ਤਰੀਨ ਬਣਾ ਦਿੱਤਾ ਕਿ ਐਸੇ ਦੁਨੀਆ ਦੇ ਵਿੱਚ ਨਹੀਂ ਹੈਗੇ ਕਿਤੇ। ਤੇ ਉੱਥੇ ਨਾਲ ਹੁਣ ਇਹ ਇੰਡੀਅਨ ਮੀਡੀਆ ਅਜੀਬ ਕੰਮ ਕਰ ਰਿਹਾ ਕਿ ਰੋਜ਼ ਨਵਾਂ ਇੱਕ ਪ੍ਰੋਪੀਗੈਂਡਾ ਥਿਊਰੀ ਲੈ ਕੇ ਆ ਜਾਂਦਾ। ਅੱਜ ਇਹ ਹੋ ਗਿਆ, ਜੋ ਹੋ ਗਿਆ। ਮੈਂ ਇਸ ਲਈ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਨੂੰ, ਆਪਣੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ, ਕਿ ਉੱਥੇ ਕੋਈ ਐਸਾ ਕੰਮ ਨਹੀਂ ਹੋਇਆ। ਝੰਡਾ ਲੱਗਿਆ ਵਾ, ਝੰਡਾ ਲਾਇਆ ਗਿਆ ਵਾ ਬੱਸ ਟਰਮੀਨਲ ਤੇ। ਝੰਡਾ ਉੱਥੇ ਨਹੀਂ, ਝੰਡਾ ਵਾਹਗਾ ਬਾਰਡਰ ਤੇ ਵੀ ਹੈਗਾ, ਝੰਡਾ ਗੰਡਾ ਸਿੰਘ ਤੇ ਵੀ ਹੈਗਾ, ਝੰਡੇ ਇੰਡੀਆ ਵੱਲੋਂ ਵੀ ਲੱਗੇ ਹੋਏ ਆ। ਹਰ ਮੁਲਕ ਨੇ ਦੋਵਾਂ ਪਾਸੇ ਆਪਣੇ ਆਪਣੇ ਝੰਡੇ ਲਾਏ ਹੋਏ ਆ। ਬੱਸ ਟਰਮੀਨਲ ਤੇ ਝੰਡਾ ਲਾਇਆ ਗਿਆ, ਜ਼ਰੂਰ ਲਾਇਆ ਗਿਆ, ਵੱਡਾ ਝੰਡਾ ਲਾਇਆ ਗਿਆ, ਸੋਹਣਾ ਝੰਡਾ ਲਾਇਆ ਗਿਆ। ਪਰ ਜਿਹੜਾ ਗੁਰਦੁਆਰਾ ਸਾਹਿਬ ਆ, ਜਿਹੜਾ ਦਰਬਾਰ ਸਾਹਿਬ ਆ, ਉਹਦੇ ਵਿੱਚ ਸਿਰਫ ਖੰਡਾ ਸਾਹਿਬ ਹੀ ਖੜਾ ਵਾ, ਉੱਦਾਂ ਹੀ ਖੜਾ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਜਿੱਦਾਂ ਪਹਿਲੇ ਖੜਾ ਸੀ, ਬਲਕਿ ਪਹਿਲੇ ਤੋਂ ਬਹੁਤਾ ਉੱਚਾ ਕਰਕੇ ਲਾ ਦਿੱਤਾ, ਬੜਾ ਸੋਹਣਾ ਕਰਕੇ ਲਾ ਦਿੱਤਾ। ਤੇ ਇਸ ਲਈ ਕਿਸੇ ਨੂੰ ਇਸ ਮਾਮਲੇ ਦੇ ਉੱਤੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਨਾ ਹੀ ਕਿਸੇ ਨੂੰ ਖਾਮ-ਖਾਹ 'ਚ ਆਪਣਾ ਜ਼ਿਹਨ ਖਰਾਬ ਕਰਨ ਦੀ ਜ਼ਰੂਰਤ ਹੈ, ਨਾ ਹੀ ਇੰਡੀਅਨ ਮੀਡੀਆ ਦੇ ਪ੍ਰੋਪੇਗੈਂਡੇ ਦੇ ਵਿੱਚ ਆਉਣ ਦੀ ਜ਼ਰੂਰਤ ਹੈ। ਜਦੋਂ ਸਿੱਖ ਯਾਤਰੀ ਉੱਥੇ ਆਉਣਗੇ ਆਪਣੀ ਅੱਖੀਂ ਵੀ ਦੇਖ ਲੈਣਗੇ, ਬਲਕਿ ਹਜ਼ਾਰਾਂ ਦੇ ਹਿਸਾਬ 'ਤੇ ਅੱਜ ਕੱਲ੍ਹ ਵੀ ਆਏ ਹੋਏ, ਸਾਰੇ ਜਾ ਰਹੇ ਆ ਉੱਥੇ, ਦੇਖ ਰਹੇ ਆ, ਤਸਵੀਰਾਂ ਖਿੱਚ ਰਹੇ ਆ। ਜੇ ਇੱਦਾਂ ਦਾ ਇਸ਼ੂ ਹੁੰਦਾ ਤਾਂ ਉਹ ਨਾ ਖੜਾ ਕਰ ਦੇ। ਇਸ ਲਈ ਬਿਲਕੁਲ ਇਹ 'ਤੇ ਟੈਨਸ਼ਨ ਨਾ ਲਓ ਤੇ ਇੰਡੀਅਨ ਮੀਡੀਆ ਦੇ ਕਿਸੇ ਕਿਸਮ ਦੀ ਗੱਲ ਦੇ ਉੱਤੇ ਯਕੀਨ ਨਾ ਕਰੋ।